चलो दो कप 2 चम्मच पानी ते 2 हाँ जी, सब तो पहले तो जी सारिਆਂ ਨੂੰ अस्सलामु अलैकुम, सत श्री अकाल। की हाल चाल है जी वीरां दा। उम्मीद करदा कि तुसी सारे वधिया होवोगे। रब सारिਆਂ ਦੇ ਉੱਤੇ ਆਪਣੀ ਰਹਿਮਤ ਕਰੇ। ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਹੋਰ ਨਵੀਂ ਵੀਡੀਓ ਲੈ ਕੇ। ਮੈਂ ਜੀ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਜਨਾਬ ਖਾਨ ਮੁਜਾਹਿਦ ਇਕਬਾਲ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸमिल्ला। राणा साहब अज कह लगे इधर धुआं बड़ा आ रहा, चलो बहरहाल कोई नहीं। राणा साहब अज कह लगे सुबह सुबह भी ना अज कहते चाह पीनी है ताजे दुध दी, भी नाल ही कढ़ के ते उत्थे चाह बना के पीनी। नाश्ता कहते अज जाके डेरे ही करना। ठाया बहरहाल मैं इन्हों बड़ा औखा अज जाके, जे वो भी वीडियो बनाने वाली सीगी भी जी मैं इन्हों किवें अज जाके ठाया। इन्होंने मैनूं 5:30 बजे का टाइम दे के ते उठे तकरीबन 6:45 बजे आ। मैं भी उत्थे ते अज गां भी ना चोण लग्या बड़े लेट हो गए सी। हवावां चल रही जी, चुल्हा असी उधर बनाना सी परे, लेकिन इत्थे बनाना पिया भी हवा इधर दी है। हाँ बड़े औखे। आजाद पत्ती पा दे भाई। हले नहीं ठीक है जी, होर पा पत्ती थोड़ी है। राणा साहब नूं दे, राणा साहब देख के पाएंगे बंदे 4-5 कप बने। असी जी वही, हालांकि दुध की भी असी चाह बना सकते हैं, लेकिन वो चाह नहीं होंगी। फिर चाह थोड़ी जी पतली है जी है ना, वारा खांदी आ। ते असी पानी पका रहे हैं, विच पत्ती पाई आ। पहले पानी पकदा, फिर पत्ती पकदी, फिर पक होंदी काली स्याह। मुजाहिद ओनू कहंदे आ फिर चाह। अच्छा, ਇਹਦਾ ਬੁਨਿਆਦੀ ਅਸੂਲ ਇਹ ਹੈ ਕਿ ਸਭ ਤੋਂ ਪਹਿਲੇ ਨਾ ਪਾਣੀ ਨੂੰ ਉਬਾਲਾ ਆਣਾ ਚਾਹੀਦਾ ਵਾ। ਹਾਂ, ਅਗਰ ਪਾਣੀ ਨੂੰ ਉਬਾਲਾ ਨਹੀਂ ਨਾ ਆਂਦਾ, ਪਾਣੀ ਕੱਚਾ, ਬਾਅਦ ਜਿੰਨੀ ਮਰਜ਼ੀ ਚਾਹ ਪਕਾਉਂਦੇ ਰਹੋ, ਚਾਹ ਨਹੀਂ ਬਿਹਤਰ ਜਿਹੜਾ ਨਾ ਬਣ। ਸਹੀ ਗੱਲ। ਇਹ ਗੌਰ ਦੀ ਗੱਲ ਹੈ। ਤੇ ਫਿਰ ਇੱਕ ਪੱਤੀ ਦਾ ਰੰਗ ਪਾਣੀ 'ਚ ਨਿਕਲਦਾ ਵਾ, ਦੁੱਧ 'ਚ ਨਹੀਂ ਨਿਕਲਦਾ। ਠਹਿਰ ਜਾਓ ਜੀ ਥੋੜਾ ਜਿਹਾ। ਬਾਹਰ ਲੱਗਦਾ ਵਾ ਪਤਾ ਕਿਹਦਾ ਹੁੰਦਾ। ਆਹ ਮੈਨੂੰ ਗੱਲ ਲਾ ਦੇ ਚਾਹ ਕਿਵੇਂ ਪਤਾ। ਹਾਂ, ਤੈਨੂੰ ਵੀ ਪਤਾ ਲੱਗਾ। ਰਾਣਾ ਸਾਹਿਬ ਦੱਸਣਗੇ, ਰਾਣਾ ਸਾਹਿਬ ਪੁਰਾਣੀ ਬੀਬੀ ਆ ਇਹਨਾਂ ਨੂੰ। ਅੱਛਾ ਰਾਣਾ ਸਾਹਿਬ, ਮੈਂ ਇੱਕ ਗੱਲ ਕਰਨੀ ਆ। ਸਾਨੂੰ ਨਾ ਇੱਕ ਸੁਨੇਹਾ ਸਾਡੇ ਵੀਰ ਨੇ ਦਿੱਤਾ ਵੀ ਯਾਰ ਇਹਦੇ ਉੱਤੇ ਗੱਲ ਜ਼ਰੂਰ ਕਰਿਓ। ਤੇ ਸਾਡੀ ਜੀ ਇੱਕ ਮਾਂ ਜੀ ਆ, ਉਹਨਾਂ ਨੇ ਵੀ ਸਾਨੂੰ ਮੈਸੇਜ ਕੀਤਾ। ਅਸੀਂ ਉਹਨਾਂ ਦੇ ਜਨਾਬ ਬੜੇ ਸ਼ੁਕਰਗੁਜ਼ਾਰ ਆ। ਤੇ ਰਾਣਾ ਸਾਹਿਬ ਅੱਜ ਕੱਲ ਹੀਟ ਸਟ੍ਰੋਕ ਆ ਨਾ ਜਿਹੜਾ, ਉਹਦਾ ਬੜਾ ਪ੍ਰੋਬਲਮ ਹੈ। ਹਾਂ ਬਹੁਤ। ਤੇ ਇਹਦੇ ਬਾਰੇ ਚ ਇੱਕ ਆਸਾਨ ਜੀ ਮਿਸਾਲ ਮੈਂ ਤੁਹਾਨੂੰ ਸਮਝਾਉਂਦਾ। ਉਹਨਾਂ ਨੇ ਕਿਹਾ ਸੀਗਾ ਵੀ ਹੀਟ ਸਟ੍ਰੋਕ ਦੇ ਉੱਤੇ ਨਾ ਜ਼ਰੂਰ ਗੱਲ ਕਰੋ, ਤੇ ਕਰਨੀ ਵੀ ਚਾਹੀਦੀ ਆ। ਵੀ ਗਰਮੀ ਬੜੀ ਆ, ਸਾਨੂੰ ਪਾਣੀ, ਤੂੰ ਵੀ ਬੁਝਾ ਦੇ ਵੀ ਹੁਣ ਤੂੰ ਅਮਰੱਬੇ ਦੇ ਵਿੱਚ ਕੰਮ ਕਰਦਾ ਨਾ। ਹਾਂਜੀ ਬਿਲਕੁਲ। ਵੀ ਹੀਟ ਸਟ੍ਰੋਕ ਕਹਿੰਦੇ ਵੀ ਗਰਮੀ ਦਾ ਜਿਹੜਾ ਨਾ ਤਾ ਲੱਗ ਜਾਣਾ, ਤਾ ਲੱਗਣਾ ਜਿਹਨੂੰ ਆਪਾਂ ਕਹਿੰਦੇ ਆ। ਲੱਗਾ ਮੈਨੂੰ ਗੱਲ ਲੱਗਾ ਤਮਾਕੂ ਕਲੀ ਤੋੜਦੇ ਆ। ਹਾਂ, ਉਹਨੂੰ ਹੁਣ ਉਹਦਾ ਬਚਣ ਦਾ ਤਰੀਕਾ ਪਤਾ ਕੀ ਆ? ਹਾਂਜੀ ਰਾਣਾ ਸਾਹਿਬ, ਗੱਲ ਪਤਾ ਕੀ ਆ? ਵੀ ਤੁਸੀਂ ਸਭ ਤੋਂ ਪਹਿਲਾਂ ਨਾ, ਜਿਵੇਂ ਇੱਕ ਇੰਜਣ ਨਹੀਂ ਹੁੰਦਾ, ਗੱਡੀ ਦਾ ਇੰਜਣ ਹੁੰਦਾ, ਉਹਦੇ ਨਾ ਆਲੇ ਦੁਆਲੇ ਪਾਣੀ ਘੁੰਮ ਰਿਹਾ ਹੁੰਦਾ ਹੈ। ਤੇ ਗੱਡੀ ਦੇ ਵਿੱਚ ਉਹ ਪਾਣੀ ਪਹਿਲਾਂ ਪਾਇਆ ਹੋਇਆ ਹੁੰਦਾ, ਉਹ ਘੁੰਮ ਰਿਹਾ ਹੁੰਦਾ। ਤੇ ਜੇ ਉਹ ਪਾਣੀ ਅਚਾਨਕ ਜਾਵੇ ਨਾ ਜੀ ਮੁੱਕ, ਤੇ ਉਹ ਗੱਡੀ ਫਿਰ ਹੀਟ ਫੜ ਜਾਂਦੀ ਆ। ਉਹਨੂੰ ਕਹਿੰਦੇ ਆ ਜੀ ਹੀਟ ਸਟ੍ਰੋਕ। ਇਹ ਆ ਮਿਸਾਲ। ਤੇ ਗੱਲ ਕਰਨ ਦਾ ਮਕਸਦ ਇਹ ਆ ਵੀ ਪਾਣੀ ਜਦ ਉਸ ਤੋਂ ਬਾਅਦ ਰਾਣਾ ਸਾਹਿਬ ਉਸ ਗੱਡੀ ਨੂੰ ਜਿੰਨਾ ਮਰਜ਼ੀ ਪਾਣੀ ਪਾਉਂਦੇ ਰਹੀਏ ਨਾ, ਉਹ ਫਿਰ ਉਹ ਕੰਮ ਤਾਂ ਉਹਦਾ ਖਰਾਬ ਹੋ ਜਾਂਦਾ। ਉਹਦਾ ਹੈਡ ਗੈਸਕੇਟ ਜਿਹੜਾ ਨਾ ਉਹ ਸੜ ਜਾਂਦਾ।
ਇਸ ਵਾਸਤੇ ਪਾਣੀ ਪਹਿਲੇ ਪੀਣਾ ਚਾਹੀਦਾ, ਸਿਪ ਸਿਪ ਘੁੱਟ ਘੁੱਟ ਇਹਦੇ ਨਾਲ ਪਾ ਲਓ ਰਾਣਾ ਸਾਹਿਬ। ਇਹ ਚਾਹ ਵਾਲਾ ਹੋ ਗਿਆ ਉਹਦੇ ਚ ਨਾ ਮਰ ਧੋ ਲੈਂਦਾ ਮੁੰਡਾ ਮਾੜਾ ਜਿਹਾ, ਫੜਾਇਆ ਉਹਨੂੰ, ਇਹ ਧੋ ਲਿਆ ਆ ਧੋ ਲਿਆ ਬਈ। ਪਾਣੀ ਇਦਾਂ ਪੀਣਾ ਚਾਹੀਦਾ ਰਾਣਾ ਸਾਹਿਬ ਵੀ ਨਾ ਪਹਿਲੇ ਕਿ ਤੁਸੀਂ ਕੰਮ ਕਰਨ ਤੋਂ ਪਹਿਲੇ ਪਾਣੀ ਪੀ ਲਓ। ਪਾਣੀ ਜ਼ਿਆਦਾ ਨਹੀਂ ਪੀਣਾ ਚਾਹੀਦਾ, ਹਾਂ ਥੋੜਾ ਥੋੜਾ ਪਾਣੀ ਜਿਹੜਾ ਨਾ ਉਹ ਪੀਣਾ ਚਾਹੀਦਾ। ਅੱਛਾ ਵੀ ਤੁਸੀਂ ਕੰਮ ਕਰਨ ਤੋਂ ਪਹਿਲਾਂ ਪਾਣੀ, ਫਿਰ ਤੁਹਾਨੂੰ ਹਲੇ ਪਿਆਸ ਨਹੀਂ ਲੱਗੀ ਨਾ, ਹਾਂ ਤੁਸੀਂ ਫੇਰ ਵੀ ਥੋੜਾ ਜਿਹਾ ਘੁੱਟ ਤੱਕ ਪਾਣੀ ਪੀ ਲਓ। ਪਾਣੀ ਪੀ ਲਓ, ਠੀਕ। ਹੀਟ ਸਟ੍ਰੋਕ ਤੋਂ ਬਚਣ ਦਾ ਸਭ ਤੋਂ ਵਧੀਆ ਹੱਲ ਇਹ ਹੈਗਾ, ਹਾਂ ਜੇ ਹੋ ਜਵੇ, ਅੱਲਾ ਨਾ ਕਰੇ ਕਿਸੇ ਨੂੰ ਹੋ ਜਵੇ, ਫੇਰ ਸਿਰ ਦੀ ਪੱਟੀਆਂ, ਪੈਰਾਂ ਦੀ ਪੱਟੀਆਂ, ਨਹਾਓ ਜਲਦੀ ਤੋਂ ਜਲਦੀ। ਨਹੀਂ ਇਹ ਜਿਹੜਾ ਪਾਣੀ ਘੱਟ ਵਾਲਾ ਨਾ, ਇਹ ਹੁੰਦਾ ਵਾ ਡੀਹਾਈਡਰੇਸ਼ਨ। ਹਾਂ ਉਹਦੇ ਨਾਲ ਹੀ ਹੁੰਦੀ ਨਾ ਜੀ ਡੀਹਾਈਡਰੇਸ਼ਨ। ਹਾਂਜੀ, ਇੱਕ ਜਿਹੜਾ ਹੀਟ ਸਟ੍ਰੋਕ ਦਾ ਨਾ ਇੱਕ ਸਾਰਿਆਂ ਤੋਂ ਜ਼ਿਆਦਾ ਇਫੈਕਟ ਹੁੰਦਾ ਗਰਦਨ, ਇਹ ਢਾਂਪੀ ਹੋਣੀ ਚਾਹੀਦੀ ਹੈ। ਅੱਛਾ, ਹਾਂ ਬਿਲਕੁਲ ਇਦਾਂ ਹੀ। ਉਹ ਕਹਿੰਦੇ ਆ ਵੀ ਜਦੋਂ ਉਹ ਫਿਰ ਨਾ ਬੰਦੇ ਦੇ ਜਿਸਮ ਦੇ ਵਿੱਚੋਂ ਜਦ ਤੁਸੀਂ ਪਾਣੀ ਅਚਾਨਕ ਪੀਓਗੇ ਨਾ ਰਾਣਾ ਸਾਹਿਬ, ਤੁਹਾਨੂੰ ਪਿਆਸ ਲੱਗੀ ਹੋਈ ਆ, ਤੁਸੀਂ 2 ਗਲਾਸ ਘੱਟ ਘੱਟ ਕਰਤੇ, ਉਹ ਤੁਹਾਨੂੰ ਨੁਕਸਾਨ ਦਊਗੇ। ਹਾਂ ਇਹ ਗੱਲ ਮੈਂ ਕਰਦਾ। ਲਓ ਜੀ, ਅੱਜ ਅਸੀਂ ਜਿਹੜਾ ਇਫੈਕਟ ਹੁੰਦਾ ਨਾ ਹੀਟ ਸਟ੍ਰੋਕ ਦਾ, ਸਨ 92-93 ਚ ਨਾ ਪਾਕਿਸਤਾਨ ਦਾ ਇੱਕ ਮੈਚ ਹੋ ਰਿਹਾ ਸੀ ਇੱਥੇ ਸ਼ਾਰਜਾ ਚ ਗਾਲਬਨ, ਤੇ ਇੱਕ ਮੁੰਡਾ ਨਾ ਪਹਿਲਾ ਟੈਸਟ ਖੇਡ ਰਿਹਾ ਸੀ ਤੇ ਦੁੱਧ ਹੋਰ ਪਾ ਲਓ ਰਾਣਾ ਸਾਹਿਬ। ਠੀਕ ਹੈ, 97-98 ਤੇ ਖੇਡ ਰਿਹਾ ਸੀ, ਤੇ ਉਸ ਨੂੰ ਨਾ ਹੋ ਗਏ ਡੀਹਾਈਡਰੇਸ਼ਨ ਹੋ ਗਈ, ਉਹਨੂੰ ਸਟ੍ਰੈਚਰ ਤੇ ਬਾਹਰ ਲਿਜਾਣਾ ਪਿਆ। ਹਾਂ ਯਾਨੀ ਕਿ ਉਹ ਪਹਿਲੀ ਸੈਂਚਰੀ ਉਹਦੀ ਵਨਡੇ ਦੀ ਬਣ ਗਈ। ਕੀ ਕਹਿੰਦੇ ਆ ਉਹ ਜਿਹੜੇ ਇਲੈਕਟ੍ਰੋਡ ਹੁੰਦੇ ਆ ਨਾ, ਉਹ ਬੰਦੇ ਦੇ ਮੁਤਾਸਰ ਹੋ ਜਾਂਦੇ ਆ ਜਦੋਂ ਤੁਸੀਂ ਇਹ ਹੁੰਦਾ ਨਾ ਕੰਮ, ਹੈ ਅਚਾਨਕ ਕੰਮ ਖਰਾਬ ਹੋ ਜਾਂਦਾ। ਤੇ ਇਹ ਲਾਲਾ ਸਾਹਿਬ ਵੀ ਉਹ 2 ਰਨ ਜਿਹੜੇ ਆ ਨਾ, ਇੱਕ ਬਾਲ ਨਹੀਂ ਖੇਲ ਸਕਿਆ। ਦੁੱਧ ਹੋਰ ਨਹੀਂ ਪਾਣਾ ਰਾਣਾ ਜੀ? ਨਾ ਨਾ, ਹਾਂ ਠੀਕ ਆ। ਬੰਦੇ ਜ਼ਿਆਦਾ ਆਪਾਂ। ਅੱਛਾ ਬੰਦੇ ਜ਼ਿਆਦਾ, ਫਿਰ ਹੋਰ ਪਾ ਲੈਂਦੇ। ਥੋੜੀ ਥੋੜੀ ਲੈ ਲਿਆ ਨਹੀਂ, ਥੋੜੇ ਜਿਹਾ ਹੋਰ ਪਾ ਲੈ, ਕੋਈ ਗੱਲ ਚੰਗੀ ਹੋਵੇ, ਥੋੜੀ ਥੋੜੀ ਹੋਵੇ। ਨਹੀਂ ਨਹੀਂ ਨਹੀਂ, ਆਪਣੇ ਕੋਲ ਦੁੱਧ ਪਿਆ ਯਾਰ। ਦੁੱਧ ਤਾਂ ਹੈ ਬਹੁਤ ਆ, ਮੈਂ ਤਾਂ ਇਸ ਕਰਕੇ ਮੈਂ ਕਹਿੰਦਾ ਕਿ ਜ਼ਾਇਆ ਨਹੀਂ ਹੋਣਾ ਚਾਹੀਦਾ। ਨਹੀਂ ਨਹੀਂ, ਬੰਦੇ ਵਾਜਦ ਵੀ ਅੰਦਰ ਬੈਠਾ, ਭਰਾ ਵੀ ਹੈ ਬਸ, ਠੀਕ ਹੈ, ਫਿਰ ਹੋਰ ਪਾ ਲੂੰ। ਬਸ ਬਸ ਉਹੀ ਤੇ ਮੁੜ ਬਾਤੂ ਹੋਣਾ ਜੀ। 4-5 ਪਿਆਲੀਆਂ ਹੈ ਪਾਣੀ ਤੋਂ। ਦੇਖ ਜੀ, ਦੇਖੋ ਜੀ ਸਾਡੀ ਕਿੰਨੇ ਨਿੱਕੋ ਜੀ ਦੇਖ ਚ ਆ, ਤੇ ਇਹ 2-3-4 ਬੰਦਿਆਂ ਦੀ ਚਾਹ ਵਾਸਤੇ ਬੜੀ ਆ। ਧੂਆਂ ਬੜਾ ਪੈ ਰਿਹਾ, ਬੜਾ ਔਖਾ ਬਹਿ ਕੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਵੇਲੇ। ਹਵਾ ਬੜੀ ਚੱਲ, ਮੌਸਮ ਆ ਇੱਥੇ ਤਾਂ ਗਰਮੀ ਆ ਹੁਣ ਚੁੱਲ੍ਹੇ ਅੱਗੇ, ਕਿਉਂ ਜੀ ਰਾਣਾ ਸਾਹਿਬ? ਉਂਝ ਮੌਸਮ ਠੀਕ ਆ। ਅੱਛਾ, ਇੱਕ ਜਦੋਂ ਜਿੱਥੇ ਤੁਸੀਂ ਖੇਤਾਂ 'ਚ ਆਪਣਾ ਘਰ ਬਣਾਇਆ ਹੋਵੇ ਨਾ, ਉੱਥੇ ਉਹ ਡੇਰੇ ਵਾਲਾ ਕੰਸੈਪਟ ਨਹੀਂ ਬਣਦਾ ਹੈ, ਕਿਉਂਕਿ ਨਾਲ ਹੀ ਘਰ ਹੁੰਦਾ, ਉੱਥੇ ਚੀਜ਼ਾਂ ਚਲੀਆਂ ਜਾਂਦੀਆਂ, ਉਹ ਨਹੀਂ ਹੈ। ਹਾਂ, ਜਿਹੜਾ ਇਹ ਹੁੰਦਾ ਨਾ ਕਿ ਜਦੋਂ ਕਿ ਜਿੱਥੇ ਕਿ ਉੱਥੇ ਕੋਈ ਚੀਜ਼ ਨਾ ਹੋਵੇ, ਫਿਰ ਉੱਥੇ ਤੁਸੀਂ ਆਰਜ਼ੀ ਤੌਰ ਤੇ ਕਰਨੀ ਆ। ਹਾਂਜੀ, ਇਹ ਬੜਾ ਜੀ ਇੱਕ ਉਹ ਆ, ਤੇ ਜਾਂ ਕਿ ਬਾਹਰੋਂ ਯਾਨੀ ਕਿ ਰੋਟੀ ਜਿਹੜੀ ਹੈ ਨਾ ਤੁਹਾਡੀ ਆਣੀ ਆ, ਉਹਦਾ ਇੱਕ ਆਪਣਾ ਚਾਰਮ ਹੈ ਆ ਰਾਣਾ ਸਾਹਿਬ। ਜੇ ਮੁਰੱਬੇ ਰੋਟੀ ਆਵੇ ਨਾ, ਉਹਦੀ ਬੜੀ ਅੱਛਾ ਜੀ, ਇੱਕ ਮੈਸੇਜ ਆਇਆ ਰਾਣਾ ਸਾਹਿਬ, ਕਿਸੇ ਬੰਦੇ ਨੇ ਕਿਹਾ ਵੀ ਤੁਸੀਂ ਨਾ ਰਾਣਾ ਸਾਹਿਬ ਨੂੰ ਤੂੰ ਕਿਹਾ ਵੀਡੀਓ ਦੇ ਵਿੱਚ। ਯਾਰ ਮੈਂ ਬਹੁਤ ਵਾਰੀ ਕਹਿ ਚੁੱਕਿਆ ਵੀ ਸਾਡਾ ਰਾਣਾ ਸਾਹਿਬ ਦੇ ਨਾਲ ਮੁਹੱਬਤ ਪਿਆਰ ਆ। ਉਂਝ ਤਾਂ ਅਸੀਂ ਰਾਣਾ ਸਾਹਿਬ ਇਹਨਾਂ ਨੂੰ ਕਹਿੰਦੇ ਆ, ਤੇ ਕਦੇ ਕਦੇ ਤੂੰ ਜਿਹੜਾ ਆ ਉਹ ਹੋ ਜਾਂਦੀ ਆ, ਕਿਉਂਕਿ ਅਸੀਂ ਇਹਨਾਂ ਨੂੰ ਵੱਡਾ ਨਹੀਂ ਸਮਝ ਰਹੇ ਹਾਂ। ਤੁਹਾਡੀ ਬਹੁਤ ਮਿਹਰਬਾਨੀ ਆ, ਤੁਸੀਂ ਇੰਨੀ ਇੱਜ਼ਤ ਦਿੰਦੇ ਆ ਰਾਣਾ ਸਾਹਿਬ ਨੂੰ, ਰਿਸਪੈਕਟ ਦਿੰਦੇ ਆ, ਤੇ ਲੇਕਿਨ ਅਸੀਂ ਆਪਸ ਦੇ ਵਿੱਚ ਬੜੇ ਬੇਤਕੱਲਫ। ਤੁਹਾਨੂੰ ਬੁਰਾ ਤਾਂ ਨਹੀਂ ਲੱਗਦਾ ਜਦੋਂ ਮੈਂ ਅੱਜ ਕਰਕੇ ਕਹਿੰਦਾ? ਨਹੀਂ ਲੱਗਦਾ ਵੀ ਇਹ ਕਈ ਵਾਰੀ ਮੇਰਾ ਇਰਾਦਾ ਬਣਦਾ ਵੀ ਤੈਨੂੰ ਨਾ ਕਿਸੇ ਦਿਨ ਕੰਨ ਫੜਾ ਲੈ ਜਾਣ ਤੇਰੇ। ਦੇਖਿਓ, ਅੱਗ ਨਾ ਪਵਾ ਲਿਓ, ਚਿੱਟਾ ਸੂਟ ਸਾੜ ਲੂਗੇ। ਰਾਣਾ ਸਾਹਿਬ ਨੇ ਅੱਜ ਫੇਰ ਚਿੱਟਾ ਸੂਟ ਪਾਇਆ ਹੋਇਆ ਜੀ। ਤੇ ਇਹਦਾ ਜਿਹੜਾ ਹੁੰਦਾ ਨਾ ਇਸ ਤਰ੍ਹਾਂ ਬਾਹਰ ਪਕਾਣਾ, ਇਹਦਾ ਇੱਕ ਆਪਣਾ ਮਜ਼ਾ ਵਾ। ਹੁਣ ਜਿਹੜੀ ਚਾਹ ਤੁਹਾਨੂੰ ਪੱਕ ਕੇ ਆ ਜਾਣੀ ਨਾ ਘਰ ਤੋਂ, ਉਹ ਨਹੀਂ, ਉਹ ਚਾਹ ਤਾਂ ਜੀ ਜਿਹੜੀ ਥਰਮਸ, ਉਹ ਤਾਂ ਥਰਮਸ ਚ ਜਾ ਕੇ ਚਾਹ ਦਾ ਹੋਰ ਹੋ ਜਾਂਦਾ। ਤੇ ਫਿਰ ਇਸ ਚਾਹ ਦੇ ਨਾਲ ਕਿਤੇ ਜਲੇਬੀਆਂ, ਬਿਸਕੁਟ, ਜਲੇਬੀਆਂ ਦਾ ਤਾਂ ਟਾਈਮ ਹੀ ਨਹੀਂ ਹਲੇ, ਕਿਉਂਕਿ ਲੇਟ ਨਿਕਲਣੀ ਆ। ਬਿਸਕੁਟ ਲੈਂਦੇ ਰਾਣਾ ਸਾਹਿਬ? ਬਿਸਕੁਟ ਲੈਂਦੇ ਆ ਤੁਹਾਡਾ ਨਾਸ਼ਤਾ ਮੈਂ ਕਿਹਾ ਤੁਹਾਨੂੰ ਬਿਸਕੁਟਾਂ ਨਾਲ ਕਰਾਉਣਾ, ਕੁਝ ਜਿਹੜਾ ਨਾ ਹੋਣਾ ਚਾਹੀਦਾ ਵਾ। ਤੇ ਆਹਿਸਤਾ ਆਹਿਸਤਾ ਅਸਲ 'ਚ ਨਾ ਖਤਮ ਹੁੰਦਾ ਜਾ ਰਿਹਾ। ਹੁਣ
ਅੱਜ ਕੱਲ ਦਾ ਜ਼ਿਮੀਂਦਾਰ ਆ ਨਾ ਜਿਹੜਾ ਤੇਰੇ ਵਰਗਾ, ਉਹ ਠਹਿਰਦਾ ਘੱਟ ਬਹੁਤ ਮਰਬੇ। ਉਹ ਮੋਟਰਸਾਈਕਲ ਤੇ ਆਂਦਾ, ਘੰਟਾ ਡੇਢ ਕੰਮ ਕੀਤਾ। ਰਾਣਾ ਸਾਹਿਬ ਮੇਰੇ ਕੋਲ ਟਾਈਮ ਹੁੰਦਾ ਹੀ ਨਹੀਂ, ਮੈਂ ਕੀ ਕਰਾਂ? ਇਹ ਕੰਮ ਕੀਤਾ ਕਿਹੜਾ ਹੈ, ਕਰਦਾ ਕਿਹੜਾ ਲੰਬਰਦਾਰ ਸਾਡਾ? ਉਹਨਾਂ ਨੂੰ ਹਜੇ ਕੈਮਰੇ ਤੋਂ ਬਾਹਰ ਨਾ ਹੋ। ਲੋ ਸਰ, ਹੁਣ ਦੱਸ ਕੀ ਕਰਾਂ? ਮੈਂ ਕਹਿ ਰਿਹਾ ਵੀ ਸਾਡੇ ਲੰਬਰਦਾਰ ਦਾ ਕੰਮ ਹੈ ਕਿਹੜਾ ਜਿਹੜਾ ਇੱਥੇ ਸਾਥ ਕਰਨਾ ਹੈ? ਸਾਡੇ ਰੰਗੇ ਮੇਰੇ ਮਜ਼ਦੂਰ ਹੈ, ਆਦਾ ਕਰਕੇ ਵਗ ਜਾਂਦੇ ਨੇ। ਅੱਛਾ ਰਾਣਾ ਸਾਹਿਬ, ਮੈਂ ਗੱਲ ਕਰਦਾ ਸੀ ਵੀ ਸਾਨੂੰ ਨਾ ਸਾਡੀ ਇੱਕ ਮਾਂ ਜੀ ਦਾ ਫੋਨ ਆਇਆ, ਮੈਨੂੰ ਮੈਸੇਜ ਆਇਆ। ਕੱਲ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਹਿਜਕੀ ਦਾ ਨਹੀਂ ਉਹ ਉਹਦੇ ਬਾਰੇ। ਉਹ ਕਹਿੰਦੇ ਆ ਕਿ ਜੇ ਹਿਜਕੀ ਲੱਗ ਜਵੇ ਨਾ ਜ਼ਿਆਦਾ ਕਿਸੇ ਨੂੰ, ਤੇ ਸੋਡਾ ਪੀ ਲੋ। ਹਾਂ ਅੱਛਾ, ਉਹਦੇ ਤੋਂ ਵੀ ਹਟ ਜਾਂਦੀ। ਉਹਦੇ ਤੋਂ ਵੀ ਹਟ ਜਾਂਦੀ। ਰਾਣਾ ਸਾਹਿਬ ਮੈਨੂੰ ਤਾਂ ਧੂਆਂ ਲੱਗ ਰਿਹਾ। ਅੱਛਾ ਇਧਰਲੇ ਪਾਸੇ ਆ ਜਾਓ। ਇੱਕ ਹੋਰ ਸ਼ੈ ਵੀ ਨੇ। ਹਾਂ, ਅਧਕਾਰ ਜਿਹੜੀ ਅਧਕਾਰ ਸਬਜ਼ੀ ਪਾਣੇ ਆ, ਹਾਂ, ਇਹਨੂੰ ਕੋਟ ਕੇ ਅੰਦਰ ਪਾਣੀ ਕੱਢ ਕੇ ਉਹ ਵੀ ਇਸਤੇਮਾਲ ਹੁੰਦਾ। ਕਿਉਂਕਿ ਮੇਰੇ ਡੈਡੀ ਨੂੰ ਹੁੰਦੀ ਹੈ ਤਾਂ ਚਲੋ ਹੀ ਪਵਾਉਂਦੇ ਆ। ਹਾਂ, ਇਹ ਅਸਲ ਟੋਟਕੇ ਜਿਹੜੇ ਹੁੰਦੇ ਆ ਨਾ, ਇਹ ਬਹੁਤ ਸਾਰੇ ਹੁੰਦੇ ਆ। ਉਹ ਕਿਸੇ ਵੀ ਚੀਜ਼ ਤੋਂ ਅਸਲ, ਹਾਂ, ਲੇਕਿਨ ਪਤਾ ਹੋਣਾ ਚਾਹੀਦਾ। ਅੱਛਾ, ਇੱਕ ਮਜਾਹਦ ਦੱਸ ਰਿਹਾ ਜੀ, ਇੱਕ ਟੋਟਕਾ ਨਾ ਕਹਿੰਦੇ ਆ ਵੀ ਹਿਜਕੀ ਲੱਗ ਜੇ, ਉਹਦਾ ਟੋਟਕਾ ਸਾਡੀ ਮਾਂ ਜੀ ਨੇ ਦੱਸਿਆ ਕਿ ਬੋਤਲ ਸੋਡਾ ਜਿਹੜੀ ਆਪਾਂ ਸਬਜ਼ੀ ਚ ਇਸਤੇਮਾਲ ਕਰਨੇ ਆ, ਹਾਂ, ਉਹਨੂੰ ਕੁੱਟ ਕੇ ਉਹਦਾ ਪਾਣੀ ਕੱਢ ਕੇ ਉਹ ਵੀ ਲੂਣ ਪਾ ਕੇ ਬੰਦੇ ਨੂੰ ਪਿਵਾ ਦਿਓ ਤਾਂ ਵੀ ਹਿਜਕੀ ਉਹ ਆਰਾਮ ਆ ਜਾਂਦਾ। ਲਓ ਜੀ, ਅਦਰਕ ਨਾਲ ਵੀ ਜਿਹੜਾ ਨਾ ਮਜਾਹਦ ਦੱਸਦਾ ਵੀ ਹਿਜਕੀ ਤੋਂ ਆਰਾਮ ਆ ਜਾਂਦਾ। ਆ ਲੱਕੜੀਆਂ ਤੇ ਲਾ। ਜਿਸ ਤਰ੍ਹਾਂ ਉਲਟੀ ਲੱਗੀ ਹੋਵੇ ਨਾ, ਹਾਂਜੀ, ਕਈ ਵਾਰੀ ਇਹ ਹੁੰਦਾ ਕਿ ਇੰਨੀ ਉਲਟੀ ਸ਼ਦੀਦ ਹੁੰਦੀ ਆ ਕਿ ਉਲਟੀ ਵਾਲੀ ਗੋਲੀ ਵੀ ਨਹੀਂ ਖਾਧੀ ਜਾਂਦੀ ਹੈ। ਵੀ ਤੁਸੀਂ ਗੋਲੀ ਪਾਣੀ ਨਾ ਖਾਓਗੇ, ਉਹ ਉਲਟੀ ਪਹਿਲੇ ਆ ਜੇ। ਉਹ ਜਿਹੜੀ ਚੀਨੀ ਹੁੰਦੀ ਹੈ ਨਾ, ਚੀਨੀ ਤੇ ਨਿੰਬੂ ਛਿੜਕ ਕੇ ਇਹ ਖਾਓ, ਤੇ ਪਾਣੀ ਨਾ ਨਿੰਬੂ ਵਾਲਾ ਹੀ ਪੀਓ, ਤੇ ਉਹ ਤੁਹਾਡਾ ਨਾ ਫਿਰ ਪਾਣੀ ਤੁਹਾਨੂੰ ਹਜ਼ਮ ਹੋ ਜਾਏ। ਹਵਾ ਦੀ ਵਜ੍ਹਾ ਨਾਲ ਜੀ ਸਾਡਾ ਨਾ ਚਾਹ ਤਾਂ ਕੱਦੀ ਪੱਕ ਜਾਣੀ ਸੀ। ਹੁਣ ਨੂੰ ਅੱਗ ਜਿਹੜੀ ਆ ਉਹ ਨਹੀਂ ਸਾਥ ਸਾਡਾ ਦੇ ਰਹੀ। ਹਾਂ, ਅੱਗ ਉਹ ਹਰ ਪਾਸੇ ਕਦੇ ਉਧਰ ਹੁੰਦੀ ਹੈ, ਕਦੇ ਇੱਧਰ ਹੁੰਦੀ। ਅੱਛਾ, ਦੋ ਕੁ ਆਪਣੇ ਭਾਈ ਹੈ ਜਿਹਨਾਂ ਦਾ ਹੈ ਸੀ। ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਰਾਣਾ ਸਾਹਿਬ, ਉਹ ਜ਼ਰੂਰ। ਕੱਲ ਵੀ ਅਸੀਂ ਆਪਣੀ ਵੀਡੀਓ ਦੇ ਵਿੱਚ ਜਨਾਬ ਜੀ ਉਹ ਨਾਮ ਨਹੀਂ ਲੈ ਸਕੇ, ਅਸੀਂ ਉਹਨਾਂ ਦੀ ਬਹੁਤ ਸ਼ੁਕਰੀਆ ਅਦਾ ਕਰਦੇ ਜੀ। ਉਹਨਾਂ ਦਾ ਇੱਕ ਤਾਂ ਹੈਗੇ ਜੀ ਰਾਣਾ ਸਾਹਿਬ ਗੁਰਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਸਿੱਧੂ ਸਾਹਿਬ। ਉਹ ਕਹਿੰਦੇ ਜੀ ਸਾਡਾ ਵੀਡੀਓ ਦੇ ਵਿੱਚ ਜ਼ਰੂਰ ਜ਼ਿਕਰ ਕਰਿਓ, ਤੁਸੀਂ ਸਾਡੇ ਸਿਰ ਮੱਥੇ ਆ ਜੀ, ਅਸੀਂ ਕਿਉਂ ਨਹੀਂ ਤੁਹਾਡਾ ਜ਼ਿਕਰ ਕਰਾਂਗੇ। ਤੇ ਦੂਜੇ ਵੀਰ ਹੈਗੇ ਆ ਜੀ ਹਰਦੀਪ ਸਿੰਘ ਡੰਡੀ ਵਾਲਾ। ਹਾਂ, ਇੱਕ ਹੈਗਾ ਜੀ ਹਰਦੀਪ ਸਿੰਘ ਡੰਡੀ ਵਾਲਾ ਜੀ। ਅਸੀਂ ਤਾਂ ਜੀ ਹਰ ਆਪਣੇ ਭਰਾ ਦਾ ਨਾਮ, ਕੋਈ ਵੀ ਹੋਵੇ, ਉਹ ਚੜ੍ਹਦੇ ਪੰਜਾਬ ਦਾ ਹੋਵੇ, ਉਹ ਲਹਿੰਦੇ ਪੰਜਾਬ ਦਾ ਹੋਵੇ, ਮੁਕਰਮ ਸਾਹਿਬ ਆ, ਜਿੱਦਾਂ ਕਿ ਸਾਡੇ ਨਾਲ ਅਸਗਰ ਭਾਈ ਆ, ਸਾਡੇ ਨਾਲ ਇੱਕ ਆਜਿਜ਼ ਵੀਰ ਹੈਗੇ ਆ ਜਿਨ੍ਹਾਂ ਨੇ ਸਾਡੇ ਲਾਡੋ ਨਾਮ ਰੱਖਿਆ। ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਹੁਣ ਆਜਿਜ਼ ਆ ਜਾਂ ਅਜੀਜ਼ ਆ, ਮੈਂ ਲਿਆ ਸੀਗਾ, ਮੈਂ ਆਜ਼ਾਦ ਸਮਝਿਆ ਸੀਗਾ। ਉਹ ਆ ਲਵ ਬਰਾੜ, ਸ਼ੈਂਟੀ ਬਰਾੜ ਵੀਰ ਹੈਗੇ ਆ। ਚੌਧਰੀ ਅਮੀਨ ਸਾਹਿਬ ਆ ਜੀ, ਉਹ ਸਾਡੇ ਨਾਲ ਇੰਨੀ ਮੁਹੱਬਤ ਕਰਦੇ ਆ ਵੀ ਉਹ ਇੱਕ ਵੀਡੀਓ ਦੇ ਥੱਲੇ 20 25 25 30 ਰਾਣਾ ਸਾਹਿਬ ਕਮੈਂਟ ਕਰਦੇ ਆ। ਕੀ ਖਿਆਲ ਆ ਜੀ? ਇਹ ਇੱਕ ਸਾਡੇ ਚਮਕੌਰ ਸ਼ੇਰ ਗਿੱਲ ਭਾਈ ਹੈਗੇ ਆ। ਅਸੀਂ ਤਾਂ ਇਹ ਮੈਂ ਕਹਿੰਦਾ ਵੀ ਐਡਾ ਲੰਬੀ ਲਿਸਟ ਆ ਨਾ, ਵੀ ਮੈਂ ਨਾਮ ਲਈ ਜਾਵਾਂ ਤਾਂ ਸ਼ਾਮ ਤੱਕ ਉਹ ਨਾਮ ਲੈ ਹੋਣਗੇ, ਜਿੰਨੀ ਸਾਡੇ ਨਾਲ ਵੀਰ ਭਰਾ। ਨਹੀਂ ਜੀ, ਬਹੁਤ ਬਕਾਇਦਗੀ ਨਾਲ ਜਿਹੜਾ ਨਾ, ਬਹੁਤ ਸਾਰੇ ਬੰਦੇ ਜਿਹੜੇ ਆ ਨਾ। ਇਹ ਗੁਰਦੇਵ ਭਾਜੀ ਹੈਗੇ ਆ ਜਨਾਬ ਜੀ, ਹੈ ਹਰਪਿੰਦਰ ਸਿੰਘ ਹੈਗੇ ਆ ਜਿਹੜਾ ਵਾ। ਹਾਂਜੀ, ਇਹ ਤੇ ਸਤਵੀਰ ਸਿੰਘ ਹੈ। ਇਹ ਕਾਫੀ ਸਾਰੇ ਬੰਦੇ ਜਿਹੜੇ ਆ ਨਾ ਤਕਰੀਬਨ। ਉਹ ਬਲਕਿ ਇੱਕ ਭਾਈ ਦਾ ਕੱਲ ਬੜਾ ਸ਼ੁਗਲ ਵਾਲਾ ਮੈਸੇਜ ਸੀ। ਉਹ ਕਹਿੰਦੇ ਵੀ ਰੋਜ਼ਾਨਾ ਕਮੈਂਟ ਕਰੂੰਗਾ, ਜਿਸ ਦਿਨ ਕਮੈਂਟ ਨਾ ਆਇਆ ਉਹਨਾਂ ਦਾ ਨਾਮ ਜ਼ਰੂਰ ਦੱਸੋ। ਕਹਿੰਦਾ ਵੀ ਸਮਝਿਓ ਵੀ ਦੁਨੀਆ ਤੇ ਨਹੀਂ ਰਿਹਾ ਨਾ ਯਾਰ, ਅੱਲਾਹ ਪਾਕ ਜਿਹੜਾ ਤੇ ਰਹਿਮਤ ਕਰੇ, ਤੁਸੀਂ ਲੰਬੀ ਜ਼ਿੰਦਗੀ ਮਾਣੋ ਜੀ। ਇਹ ਜੀ ਗੱਲ ਬੇਸ਼ੱਕ ਨਾ ਕਰੋ ਕਮੈਂਟ। ਉਹ ਨਹੀਂ ਯਾਰ, ਹਲੇ ਚੀਨੀਆਂ ਢੱਕ ਉੱਤੇ ਯਾਰ ਨਾ ਪਾ ਦੇ। ਚੀਨੀ ਹੁਣ ਪਾ ਦਿੰਦੇ ਆ ਨਾ, ਮੈਂ ਕਹਿੰਦਾ ਪਾ ਦੇ ਇਹ ਸਾਰੀ ਬਹੁਤ ਯਾਰ ਹੋ ਜਾਣੀ ਹੈ। ਅੱਛਾ ਚਲੋ ਬੱਠੀ, ਇਹ ਜਿਹੜੀ ਹੈ ਨਾ ਇੱਕ ਪਿਆਲੀ ਦੀ ਚੀਨੀ ਹੱਥ ਇਹ ਉੱਤੋਂ ਢੱਕ ਦੋ ਜੀ। ਤੈਨੂੰ ਆਏ ਹੋਏ ਵਾਲੇ ਆਏ ਹੋਏ ਆ, ਸਿਰਫ ਇਹਦਾ ਨਾ ਸਿਰਫ ਚੀਨੀ ਹੱਲ ਕਰਨ ਵਾਲੀ ਗੱਲ ਆ। ਆ ਬੈਠ ਜਾਓ ਤੁਸੀਂ, ਬਹਿ ਜਾਓ। ਰਾਣਾ ਸਾਹਿਬ ਥੱਲੇ ਲੱਗ ਜਾਣੀ ਹਵਾ ਨਾਲ, ਕਿੰਨੀ ਜ਼ਰੀ ਜਿਹੜੀ ਨਹੀਂ ਇੰਨੀ ਨਹੀਂ ਹੈ। ਵਜ਼ਨ ਚਲਾਣਾ ਇਹ ਦੇਖਿਓ, ਇਹਨੇ ਵਾਲਾ ਵੀ ਮਾਰਨਾ। ਆਹੋ,
ਚੱਲ ਰਿਹਾ ਤੁਹਾਡਾ ਇਹ ਨਿਜ਼ਾਮ। ਹਾਂ ਹਾਂ ਮੈਂ ਗੱਲ ਕਰੂ ਅਸ ਤੁਹਾਨੂੰ ਕਰੋ ਤੂੰ। ਵੀ ਜਿਹੜੇ ਵੀਡੀਓ ਬਣਾਉਂਦੇ ਆ ਆਵਾਮ, ਜਿਹੜੇ ਹੁਣ ਵੀਡੀਓ ਕਿਸੇ ਨੂੰ ਪਸੰਦ ਆਣੀ ਲਾਈਕ ਤਾਂ ਸਾਪੇ ਕਰ ਛੱਡਣੀ। ਜਿਹੜੇ ਹੁਣ ਅਸੀਂ ਮੁਸਲਮਾਨ ਆ, ਅਸੀਂ ਆਨੇ ਆ ਵੀ ਇਹ ਤੈਨੂੰ ਰਸੂਲ ਦਾ ਵਾਸਤਾ, ਤੈਨੂੰ ਅੱਲਾ ਦਾ ਵਾਸਤਾ, ਤੂੰ ਆ ਵੀਡੀਓ ਸ਼ੇਅਰ ਨਾ ਕੀ, ਤੂੰ ਕਾਫਿਰ ਦਾ ਬੱਚਾ, ਤੂੰ ਮੁਸਲਮਾਨ ਦਾ ਬੱਚਾ ਨਹੀਂ ਹੈ। ਰਾਣਾ ਸਾਹਿਬ, ਇਹ ਗੱਲਾਂ ਕਿਸੇ ਨੂੰ ਜ਼ੇਬ ਦਿੰਦੀਆਂ ਹਨ। ਰਾਣਾ ਸਾਹਿਬ ਕਿੱਡੀ ਵਧੀਆ ਗੱਲ ਕੀਤੀ ਆ ਮੁਜਾਹਦ ਨੇ, ਅੱਲਾ ਜਾਣਦਾ ਵੀ ਨਾ। ਇਹ ਗੱਲ ਕਿਸੇ ਨੂੰ ਕਰਨੀ ਕਿਉਂ? ਹਰ ਬੰਦਾ ਮੁਸਲਮਾਨ ਹੈ। ਹਾਂ ਜਿਹੜਾ ਜਿੰਦਾ ਈਮਾਨ ਹੈ, ਮੁਸਲਮਾਨ ਹੈ, ਉਹ ਆਪਣੇ ਨਬੀ ਨੂੰ, ਹਜ਼ੂਰ ਨੂੰ, ਅੱਲਾ ਨੂੰ ਮੰਨਦਾ ਕਿ ਨਹੀਂ ਮੰਨਦਾ? ਕਰਦਾ ਜੀ। ਤੇ ਜਿਹੜੀ ਉਹਨਾਂ ਨੂੰ ਚੀਜ਼ ਪਸੰਦ ਆਣੀ ਹੈ ਉਹਨੂੰ ਲਾਈਕ ਸ਼ੇਅਰ ਕਰਨਾ ਹੈ। ਦੇਖੋ ਜੀ ਇਹ ਬੜੀ ਸੋਹਣੀ ਗੱਲ ਕੀਤੀ ਆ। ਗੁਨੇਗਾਰੀ ਦਾ ਪ੍ਰੋਗਰਾਮ ਇੱਕ ਟਾਈਮ ਇੱਕ ਕਿਸੇ ਮੋਬਾਈਲ ਦੇ ਵਿੱਚ ਹੁੰਦਾ ਹੈ ਵੀ ਸਿਸਟਮ ਉਹਨਾਂ ਕ ਵੀ ਤੁਹਾਡੀ ਵੀਡੀਓ ਨਹੀਂ ਲਾਇਕ ਕਰ ਸਕਦਾ, ਕਿਉਂਕਿ ਉਹਦੇ ਵਿੱਚ ਨਹੀਂ ਉਹ ਕੋਈ ਜ਼ਰੂਰੀ ਨਹੀਂ ਹੈਗਾ। ਨਹੀਂ ਲਾਇਕ ਹੀ ਆ ਪਸੰਦ, ਇਹ ਸ਼ੇਅਰ ਕਰਦੇ ਇਹ ਤਾਂ ਕੋਈ ਨਹੀਂ ਨਾ ਹੈ। ਦੇਖੋ ਜੀ ਬੜੀ ਸੋਹਣੀ ਮੁਜਾਹਦ ਨੇ ਗੱਲ ਕੀਤੀ ਆ। ਉਹ ਕਹਿ ਰਿਹਾ ਵੀ ਫੇਸਬੁੱਕ ਤੇ ਇੱਧਰ ਉੱਧਰ ਜਿਹੜੀ ਆ ਵੀਡੀਓ ਬਣਾ ਰਹੇ ਵੀਡੀਓ ਆਂਦੀਆਂ ਔਰ ਥੱਲੇ ਲਿਖਿਆ ਜਾਂਦਾ ਉਹ ਅੱਲਾ ਨਬੀ ਦਾ ਨਾਮ, ਰਸੂਲ ਦਾ ਨਾਮ, ਜਾਂ ਤੁਸੀਂ ਲਾ ਲਓ ਵੀ ਕਿਸੇ ਗੁਰਦੁਆਰੇ ਮੰਦਿਰ ਦੇ ਜੋ ਵੀ ਆ, ਮੁਸਲਮਾਨ ਕਰਦੇ ਨੇ, ਗੈਰ ਮਜ਼ਹਬ ਨਹੀਂ ਕਰਦੇ ਇਹ ਚੀਜ਼। ਨਹੀਂ ਇਹ ਬਾਈ ਹਰ ਪਾਸੇ ਹਰ ਪਾਸੇ ਹੀ ਹੈ ਬਥੇਰੇ। ਕਸਮਾਂ ਪਾਉਣ ਵਾਲਾ। ਹਾਂਜੀ ਇਹ ਕਸਮਾਂ ਪਾਉਣ ਵਾਲਾ ਵੀ ਕਹਿ ਦਿੰਦੇ ਆ ਵੀ ਫਲਾਣੇ ਦਾ ਨਾਮ ਆ ਤੁਹਾਨੂੰ ਤੇ ਵੀਡੀਓ ਲੈ ਕੇ ਜੇ ਤੁਸੀਂ ਨਹੀਂ ਕੀਤੇ ਤਾਂ ਤੁਸੀਂ ਉਸ ਹੈ ਵੀ ਇਹਦੇ ਨਾਲ ਕੁਝ ਵੀ ਨਹੀਂ ਹੁੰਦਾ ਹੈ। ਤੇ ਕਰਨ ਵਾਲਿਆਂ ਨੂੰ ਨਾ ਜੀ ਕੋਈ ਗੈਰਤ ਉਹ ਨਹੀਂ ਹਲਕਾ ਪਾਣਾ ਇਹ ਹਲਕਾ ਪਾਣਾ ਇਦਾਂ ਨਹੀਂ ਹੋਣਾ ਚਾਹੀਦਾ। ਤੂੰ ਬੜੀ ਸੋਹਣੀ ਗੱਲ ਕੀਤੀ। ਇਹ ਅਬਾਲਾ ਆ ਗਿਆ ਵਾ ਜੀ। ਅੱਛਾ ਮੁਸਲਮਾਨਾਂ ਦੇ ਖਿਲਾਫ ਹੀ ਤੇ ਫਿਰ ਜੇ ਹੋ ਗਿਆ ਤਾਂ ਜੀ ਲਾ ਲਓ, ਫਿਰ ਅੱਲਾ ਇਜਾਜ਼ਤ ਲਾ ਲਓ, ਫਿਰ ਆਇਆ ਅਕਬਾਲ ਲਵੇ, ਅੱਲਾ ਦੇਵੇ ਇਹਨਾਂ ਨੂੰ ਹਿਦਾਇਤ ਸਾਰਿਆਂ ਨੂੰ ਦੇ ਕਰਦੇ। ਹਾਂਜੀ ਅੱਛਾ ਵਕਤ ਦੇ ਨਾਲ ਨਾਲ ਨਾ ਬਦਲ ਜਾਂਦਾ। ਪਹਿਲੇ ਜਿਹੜੀ ਦੁਪਹਿਰ ਦੀ ਚਾਹ ਹੁੰਦੀ ਸੀ ਨਾ, ਹਾਂਜੀ ਉਹਦੇ ਨਾਲ ਪੱਕੇ ਠੱਕੇ ਨਾਲ ਰਸ ਚੱਲਦੇ ਸੀ। ਹਾਂਜੀ ਹਾਂਜੀ ਉਹ ਸਰਦੀਆਂ 'ਚ ਜਿਹੜਾ 4 ਵਜੇ 3-4 ਵਜੇ ਆਮ ਤੌਰ ਤੇ ਜ਼ੋਰ ਤੋਂ ਬਾਅਦ ਵਾਲੇ ਟਾਈਮ ਹੁੰਦਾ ਸੀ। ਤੇ ਫਿਰ ਇਹ ਸੀ ਕਿ ਕਈ ਕੁਝ ਜਿਹੜੇ ਜ਼ਿਆਦਾ ਖਾਣੇ ਪੀਣੇ ਦੇ ਸ਼ੌਕੀਨ ਆ ਉਹ ਜਲੇਬੀਆਂ ਲੈ ਆਉਂਦੇ ਸੀ। ਮੈਂ ਕਹਿ ਰਿਹਾ ਕਿ ਸਾਡੇ ਪਿੰਡ ਨਾ ਜ਼ਮੀਨ ਖਰਾਬ ਹੋ ਗਈ, ਸੀਮ ਦਾ ਪਾਣੀ ਆ ਜਾਨੇ ਕਰਕੇ ਹੋ ਜੋ ਤੁਹਾਡੀ ਪੱਗ ਚ ਜਾ ਰਹੀ ਹੋਣੀ। ਅੱਛਾ ਉਹ ਨਾ ਸੇਮ ਦਾ ਪਾਣੀ ਆ ਗਿਆ। ਅੱਛਾ ਵੀ ਥੱਲੋਂ ਨਿਕੜਿਆ। ਹਾਂ ਕਾਫੀ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ, ਲੇਕਿਨ ਇੱਕ ਹਲਵਾਈ ਦੀ ਦੁਕਾਨ ਉਹ ਜਲੇਬੀਆਂ ਵਾਲੇ ਦੀ ਫਿਰ ਵੀ ਚੱਲਦੀ ਗਈ। ਵੀ ਲੋਕੀ ਨਾ ਉਹ ਚਾਰ ਨਾਲ ਜਲੇਬੀਆਂ ਜਿਹੜੀਆਂ ਵਾ ਨਾ ਉਹ ਖਾਂਦੇ ਸੀ। ਤੇ ਬਲਕਿ ਉਹ ਹੈ ਮਸ਼ਹੂਰ ਵੀ ਕੁਝ ਘਰਾਂ ਦਾ ਤਾਂ ਐਸਾ ਸੀ ਵੀ 4-4 5-5 ਸਾਲਾਂ ਤੋਂ ਤੁਹਾਡੇ ਦੇ ਨੇੜੇ ਪਹੁੰਚ ਗਏ ਜਲੇਬੀ। ਅੱਛਾ ਜਲੇਬੀਆਂ ਜੀ ਅਜੇ ਤੇ ਫਿਰ ਉਹ ਅੱਛਾ ਫਿਰ ਇੱਕ ਹੋਰ ਹੁੰਦਾ ਸੀ ਕਿਤੇ ਆਕਬ ਵਿਆਹ ਤੇ ਗਿਆ ਨਾ, ਇੱਕ ਮਿੰਟ ਆਕਬ ਨਾਰਾਜ਼ਗੀ ਇਸ ਗੱਲ ਤੋਂ ਹੋ ਜਾਂਦੀ ਸੀ ਵੀ ਨਾਸ਼ਤੇ ਜੀ ਉਹਨਾਂ ਨੇ ਲੱਡੂ ਨਹੀਂ ਦਿੱਤੇ, ਪਾਪੇ ਰੱਖ ਦਿੱਤੇ ਅੱਗੇ ਹਨ ਵੀ ਨਾਨਕੇ ਜਿਹੜੇ ਜੇ ਵੀ ਉਹਨਾਂ ਨੂੰ ਤਾਂ ਜਿਹੜਾ ਨਾਸ਼ਤਾ ਜਿਹੜਾ ਨਾ ਭਾਤ ਵਾਲਾ ਲੱਡੂਆਂ ਵਾਲਾ ਹੋਣਾ ਚਾਹੀਦਾ ਸੀ। ਇਧਰ ਆ ਇੱਥੇ ਬਹਿ ਕੇ ਮੂੰਹ ਇੱਧਰ ਆ ਬਿਸਕੁਟ। ਤੇ ਹੁਣ ਜਿਹੜਾ ਨਾ ਦੌਰ ਆ ਗਿਆ, ਹੁਣ ਲੋਕੀ ਚਾਹ ਨਾਲ ਪੈਟੀਜ਼ ਸਮੋਸੇ ਨਮਕੀਨ ਸ਼ਾਵਾਂ ਜ਼ਿਆਦਾ ਜਿਹੜਾ ਨਾ ਪਸੰਦ ਕਰਦੇ ਆ। ਅਸਲ ਵਿੱਚ ਭੁੱਖ ਲੱਗੀ ਹੋਵੇ ਨਾ ਜਦੋਂ, ਨਮਕੀਨ ਬਿਸਕੁਟ ਵੀ ਆ ਜੀਰਾ ਵਾਲੇ ਜੀ ਆ ਦੇਖੋ। ਹਾਂ ਜਦੋਂ ਭੁੱਖ ਲੱਗੀ ਹੋਵੇ ਉਦੋਂ ਹਰ ਚੀਜ਼ ਅੱਛੀ ਲੱਗਦੀ। ਰੌਲਾ ਭੁੱਖ ਦਾ ਅਸੀਂ ਨਾ ਸਾਡੇ ਤੋਂ ਛਾਂਗੇ ਮੰਗੇ ਵਾਲਾ ਜ਼ਖੀਰਾ ਜਿਹੜਾ ਵਾ ਨਾ ਉਹ ਹੈ ਸੀ ਕੋਈ 25-30 ਕਿਲੋਮੀਟਰ ਸੀ। ਅਸੀਂ ਸਕੂਲੋਂ ਦੌੜਦੇ ਸੀ ਤੇ ਬੱਸ ਤੇ ਕਿਤੇ ਰੱਖਣੇ ਤੇ ਬੱਸ ਤੇ ਬਹਿਣਾ ਤੇ ਚਲੇ ਜਾਣਾ। ਜਿਨ੍ਹਾਂ ਦੇ ਨਾਲ ਇਹ ਸ਼ਤੂਤ ਵਗੈਰਾ ਹੁੰਦੇ ਆ, ਲੂਚੇ ਹੁੰਦੇ ਸੀ ਤੇ ਹਾਂ ਖਾ ਬਿਸਕੁਟ ਖਾਣਾ। ਅੱਛਾ ਵਾਪਸੀ ਤੇ ਇੱਕ ਦਫਾ ਸਾਨੂੰ ਬੱਸ ਵਾਲਿਆਂ ਨੇ ਨਾ ਭਾਇਆ, ਸਾਨੂੰ ਨਾ ਕੋਈ 3 ਮੀਲ ਨਾ ਪੈਦਲ ਚੱਲਣਾ ਪਿਆ। ਛੋਟੇ ਛੋਟੇ ਸੀ 6ਵੀਂ 7ਵੀਂ ਬੱਸਾਂ ਵਾਲਿਆਂ ਨੂੰ ਲੜਨ ਜੋਗੇ ਨਹੀਂ ਸੀ ਨਾ। ਤੁਸੀਂ ਤਾਂ ਬਿਲਕੁਲ ਹੀ ਛੋਟੇ ਜਿਹੇ। ਘਰ ਪਹੁੰਚੇ ਭੁੱਖ ਬੜੀ ਲੱਗੀ। ਹੁਣ ਨਾ ਆਲੂ ਜਿਹੜੇ ਆ ਨਾ
ਉਹ ਪੱਕੇ ਹੋਏ ਸੀ ਖੁਸ਼ਕ ਜਿਹੇ। ਮੈਂ ਦੁਕਾਨ ਤੋਂ ਰਸ ਲਿਆਂਦੇ ਤੇ ਉਹ ਰਸਾਂ 'ਚ ਨਾ ਆਲੂ ਰੱਖ ਕੇ ਖਾਂਦੇ। ਰਸਾਂ ਦੇ ਵਿੱਚ ਆਲੂ, ਰਸਾਂ ਦੇ ਉੱਤੇ ਚੀਨੀ ਰੱਖ ਕੇ ਤੇ ਆਲੂ ਵੀ ਰੱਖ ਕੇ। ਮੈਂ ਕਹਿੰਦਾ ਕਿ ਕਹੇ ਜੇ ਖਾਣੇ ਖਾਂਦੇ ਮੈਨੂੰ ਅੱਜ ਤੱਕ ਜਿਹੜਾ ਵਾ ਨਾ ਭੁੱਖ ਲੱਗੀ ਹੋਈ ਸੀ ਬਹੁਤ ਹੈ, ਵੀ ਜਿਹੜਾ ਉਹ ਯਾਦ ਆ ਰਿਹਾ ਵੀ ਜਿਹੜਾ ਉਹ ਟੇਸਟ ਸੀ। ਅੱਜ ਬਥੇਰੇ 버ਗਰ ਜਿਹੜੇ ਆ ਨਾ ਵੀ ਲਾਹੌਰ ਬੜੀ ਅੱਛੀ ਬੇਕਰੀਆਂ ਤੋਂ ਵੀ ਲੈ ਕੇ ਆਪ 버ਗਰ ਬਣਾ ਕੇ, ਲੇਕਿਨ ਜਿਹੜਾ ਉਹ ਚੱਸ ਉਹ ਰਸਾਂ ਦਾ ਤੇ ਆਲੂਆਂ ਵਾਲਾ ਵਿੱਚ ਆਇਆ ਨਾ ਸੈਂਡਵਿਚ ਦਾ ਬਣ ਗਿਆ ਤੇ ਉਹ ਨਹੀਂ। ਰਾਣਾ ਸਾਹਿਬ ਤੁਹਾਡਾ ਜਿਹੜਾ ਖਾਣਾ ਤੁਸੀਂ ਪਰਸੋਂ ਬਣਾਇਆ ਸੀਗਾ ਆਪਾਂ ਵੀਡੀਓ ਦੇ ਵਿੱਚ, ਹਾਂ ਆੜੂ ਤੇ ਅਦਰਕ ਤੇ ਉਹ ਬੜਾ ਲੋਕਾਂ ਨੇ ਪਸੰਦ ਕੀਤਾ ਜੀ, ਕਹਿੰਦੇ ਜੀ ਵਾਕਈ ਬੜਾ। ਮੈਂ ਨਾ ਲਾਹੌਰ ਦੁਪਹਿਰ ਵੇਲੇ ਹੁੰਦਾ ਸੀ ਉੱਥੇ ਮਕਾਨ ਤੇ ਇਕੱਲਾ ਹੀ। ਉਸ ਤੋਂ ਬਾਅਦ 4 ਵਜੇ ਤੱਕ ਕੰਮ ਕਰਦੇ ਰਹਿਣਾ, ਉਸ ਤੋਂ ਬਾਅਦ ਸੌਣਾ ਉੱਠਣਾ, ਬਾਕੀ ਬੰਦੇ ਦਫ਼ਤਰ ਚਲੇ ਗਏ, ਕੁਝ ਕਾਲਜ ਯੂਨੀਵਰਸਿਟੀ ਚਲੇ ਗਏ। ਉਦੋਂ ਫਿਰ ਮੈਂ ਨਾ ਦੁਪਹਿਰੇ ਮੈਨੂੰ ਪੂਰੀ ਆਜ਼ਾਦੀ ਹੁੰਦੀ ਸੀ ਵੀ ਖਾਣੇ ਵਾਲਾ ਮੈਂ ਜਿਹੜਾ ਮਰਜ਼ੀ ਨਾ ਯਾਨੀ ਕਿ ਤਜਰਬਾ ਕਰਾਂ। ਉਦੋਂ ਫਿਰ ਮੈਂ ਇਸ ਤਰ੍ਹਾਂ ਦੇ ਨਾ, ਕਿਉਂਕਿ ਇਹ ਅਸਲ 'ਚ ਯਾਰ ਐਵੇਂ ਪੱਕੀ ਐਵੇਂ ਬਣੀਆਂ ਹੋਈਆਂ ਵੀ ਇਹ ਨਹੀਂ ਯਾਨੀ ਕਿ ਖਾਣੇ ਵਾਲੀ ਚੀਜ਼ ਠੀਕ ਹੋਣੀ ਚਾਹੀਦੀ ਹੈ, ਤੁਹਾਡੀ ਸ਼ਕਲ ਨੂੰ ਚੰਗੀ ਲੱਗੇ, ਨੁਕਸਾਨਦੇਹ ਨਾ ਹੋਵੇ। ਮੈਂ ਉਦੋਂ ਦੇਖਿਆ ਸਾਡੇ ਹੁਣ ਚੌਲਾਂ ਤੇ ਨਾ ਹੈ ਆ ਵੀ ਮਸਰ ਪਾ ਲਏ, ਦਾਲ ਪਾ ਲਈ ਹੈ ਜਾਂ ਸ਼ੋਰਾ ਪਾ ਲਿਆ, ਯਾਰ ਅੰਡਾ ਵੀ ਤਾਂ ਪ੍ਰੋਟੀਨ ਆ ਹੈ। ਮੈਂ ਉਬਲੇ ਹੋਏ ਚੌਲਾਂ ਤੇ ਨਾ 1-2 ਅੰਡੇ ਫਰਾਈ ਕਰਕੇ ਜਾਂ ਆਮਲੇਟ ਵਾਲੇ ਹਿਸਾਬ ਵਿੱਚ ਛੋਟੇ ਟੁਕੜਿਆਂ 'ਚ ਉਹ ਰੱਖ ਲਏ, ਨਾਲ ਜਿਹੜਾ ਵਾ ਨਾ ਕੋਈ ਖੀਰਾ ਖੂਰਾ ਜਿਹੜਾ ਸਲਾਦ ਦੇ ਤੌਰ ਤੇ ਇਹ ਰੱਖ ਲਿਆ। ਇਸ ਤਰੀ ਫਿਰ ਕਈ ਵਾਰੀ ਦੁੱਧ ਦਾ ਕਰ ਜੇ ਕੁਛ ਨਹੀਂ ਨਾ ਹੈ, ਨਹੀਂ ਦਿਲ ਕਰ ਰਿਹਾ ਯਾਰ ਮਿਰਚਾਂ ਮੁਰਚਾਂ ਦੁੱਧ ਨਾਲ, ਉਹ ਆਪਣੇ ਸਾਰੇ ਦਰਿਆ ਦੇ ਪ੍ਰਾਣੀ ਵਸਨੀਕ ਜਿਤਨੀ ਵੀ ਆ ਸਾਰੇ ਰੋਟੀ ਖਾਂਦੇ, ਦੁੱਧ ਨਾਲ ਤੇ ਸਵੇਰੇ ਲੱਸੀ ਨਾਲ ਮਜਾਦ ਵੀ ਰੋਟੀ ਖਾਂਦਾ ਰਿਹਾ ਹੁਣ ਖਾਂਦਾ ਲਿਆ ਕੇ ਹੈ ਬਿਲਕੁਲ ਖਾਂਦਾ ਰਿਹਾ। ਪਰ ਉਦੋਂ ਤੱਕ ਲੋਕਾਂ ਦੇ ਮਿਹਦਿਆਂ ਨੂੰ ਮਸਲਾ ਨਹੀਂ ਸੀ। ਹੁਣ ਵੀ ਜੇ ਕਦੀ ਜਗਵੇ ਸਹੁਰਿਆਂ ਨੇ ਦੁੱਧ ਨਾਲ ਖਾਣੀ ਪੈ ਜਾਂਦੀ, ਚੰਗੀ ਲੱਭ ਜਾਂਦੀ। ਤੇ ਇਹ ਚੀਜ਼ਾਂ ਦਾ ਖਾਣ ਪੀਣ ਦਾ ਨਾ ਅਸੀਂ ਹੌਲੀ ਹੌਲੀ, ਉਹ ਕਹਿੰਦੇ ਕੌਆ ਚਲਾ ਹੰਸ ਕੀ ਚਾਲ ਆਪਣੇ ਸਾਡੇ ਲੋਕੀ ਨਾ ਹੁਣ ਆ ਪੈ ਗਏ 버ਗਰਾਂ ਦੇ, ਸ਼ਵਾਰਮੇ। ਹੁਣ ਦੇਖੋ ਨਾ ਕੋਈ ਇਟਲੀ ਦੀ ਡਿਸ਼ ਆ, ਕੋਈ ਸਪੇਨ ਦੀ ਡਿਸ਼ ਆ, ਕੋਈ ਜਰਮਨੀ ਦੀ ਡਿਸ਼ ਆ। ਹੁਣ ਇਹ ਸਾਰੀਆਂ ਨੂੰ ਨਾ ਇੱਥੇ ਇਹਨਾਂ ਨੇ ਲੈ ਆਂਦਾ ਪਾਕਿਸਤਾਨ ਹਿੰਦੁਸਤਾਨ 'ਚ। ਉਹ ਕਹਿੰਦੇ ਜੀ ਪਾਸਤਾ ਖਾਣਾ ਵਾ, ਸਪੈਗੇਟੀ ਖਾਣੀ ਆ, ਸਪੈਗੇਟੀ ਖਾਣੀ ਆ, ਉਹ ਸਪੈਗੇਟੀ ਇਟਲੀ ਦੀ ਤੇ ਇਸ ਤਰ੍ਹਾਂ ਯਾਨੀ ਕਿ 버ਗਰ ਵਗੈਰਾ ਇਹ ਹੁਣ। ਲੇਕਿਨ ਉੱਥੇ ਕੀ ਆ, ਉਹ ਲੋਕ ਨਾ ਸਲਾਦ ਬਹੁਤ ਯੂਜ਼ ਕਰਦੇ ਆ ਜਿਹੜੇ ਤਾਂ ਬੱਚੇ ਸਾਡੇ ਜਿਹੜੇ ਆ ਨਾ, ਇਹ ਲੋਕੀ ਇਹ ਕੀ ਕਰਦੇ, ਇਹ ਇੱਕ ਤਾਂ ਉਹ ਨੁਕਸਾਨਦੇਹ ਚੀਜ਼ ਆ, ਜਿਹੜਾ ਉੱਪਰੋਂ ਫਿਰ ਪੀਂਦੇ ਆ ਨਾ ਕਾਲੇ ਰੰਗ ਦੀ ਬੋਤਲ ਹੈ, ਕੋਈ ਵੀ ਜਿਹੜੀ ਕਾਰਬੋਨੇਟਡ ਵਾਟਰ ਆ ਨਾ ਇਹ ਨੁਕਸਾਨ ਦਿੰਦਾ। ਇਹਦੇ ਤੋਂ ਜਿਹੜਾ ਨਾ ਇਹ ਬਚਣਾ ਹੀ ਚਾਹੀਦਾ। ਜਿੰਨੀ ਵੀ ਸਾਦਾ ਜ਼ਿੰਦਗੀ ਕਰ ਲੋਗੇ ਨਾ ਖਾਣੇ ਪੀਣੇ ਵਾਲਾ, ਮੈਂ ਕਹਿੰਦਾ ਕਿ ਹੌਲੀ ਹੌਲੀ ਨਾ ਕੋਸ਼ਿਸ਼ ਕਰੋ 5-10 ਸਾਲਾਂ, ਚਲੋ ਆਪ ਨਹੀਂ ਅਗਲੇ ਆਪਣੇ ਆਉਣੇ ਵਾਲੇ ਨਿਆਣੇ ਹੈ ਇਹ ਦੇ ਜੋ ਕਿ ਖਾਦ ਤੋਂ, ਸਪਰੇਅ ਤੋਂ, ਕੈਮੀਕਲ ਤੋਂ ਪਾਕ ਖੁਰਾਕ ਜਿਹੜੀ ਹੈ ਨਾ। ਹਾਂਜੀ ਹੈ ਇਹ ਬਿਲਕੁਲ ਤੁਸੀਂ ਕਿਹਾ। ਦੂਜੀ ਮੈਂ ਜਿਹੜੀ ਗੱਲ ਕੀਤੀ ਹੈ ਨਾ ਉਹਨੂੰ ਮੱਦੇਨਜ਼ਰ ਮੇਰੀ ਹੈ ਤਾਂ ਉਹ ਨਾਕਸ ਹੋਆ, ਲੇਕਿਨ ਉਹਨੂੰ ਮੱਦੇਨਜ਼ਰ ਰੱਖਿਓ ਜ਼ਰੂਰ ਵੀ ਪਾਣੀ ਪਿਆਸ ਲੱਗਣ ਤੋਂ ਨਾ ਪਹਿਲਾਂ ਥੋੜਾ ਥੋੜਾ ਪੀਆ ਕਰੋ, ਵੀ ਸਾਡੇ ਇੰਜਣ ਦੇ ਵਿੱਚ ਪਹਿਲੇ ਤੋਂ ਉਹਦੇ ਪਾਸੇ ਪਾਣੀ ਹੋਵੇ। ਕਿਉਂ ਜੀ? ਪਾਣੀ ਮੌਜੂਦ ਹੋਣਾ ਚਾਹੀਦਾ। ਜਦੋਂ ਤੁਹਾਡੇ ਪਾਣੀ ਮੁੱਕ ਗਿਆ ਨਾ ਕੁਰਲੀਆਂ ਚੋਂ ਜਿਸਨੇ, ਤਾਂ ਤੁਹਾਡੀ ਡੀਹਾਈਡਰੇਸ਼ਨ ਹੋ ਗਈ, ਉਹਦੇ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ। ਤੁਸੀਂ ਪੈਰਾਲਾਈਜ਼ ਹੋ ਗਏ ਉਦੋਂ ਤਾਂ। ਉਸ ਤੋਂ ਬਾਅਦ ਤਾਂ ਉਹ ਜਿਸ ਤਰ੍ਹਾਂ ਰੈਡੀਏਟਰ ਉੱਬਲ ਨਹੀਂ ਰਿਹਾ ਹੁੰਦਾ। ਹਾਂ ਉਹੀ ਕਹਿ ਰਿਹਾ, ਉਹਦਾ ਫਿਰ ਗੈਸਕਟ ਸੜ ਗਿਆ, ਉਹਦੇ ਤੇ ਪਾਣੀ ਪਾਣਾ, ਉਹਨੇ ਤਾਂ ਉੱਬਲ ਕੇ ਮੂੰਹ ਨੂੰ ਆਣਾ ਤੁਹਾਡੇ ਨੂੰ। ਹਾਂ ਵੀ ਇਹ ਪਹਿਲਾਂ ਫਿਰ ਉਲਟੀਆਂ ਲੱਗ ਜਾਂਦੀਆਂ ਤੁਹਾਨੂੰ ਵੀ। ਇੱਥੇ ਕੰਮ ਕਰਦੇ ਹੋਏ ਪਾਣੀ ਪਹਿਲਾਂ ਪਿਆਸ ਲੱਗਣ ਤੋਂ ਨਾ ਪਹਿਲਾਂ ਪੀਂਦੇ ਰਹਿਣਾ ਚਾਹੀਦਾ, ਥੋੜਾ 2 ਘੁੱਟ ਭਰ ਲੈ, 4 ਭਰ ਲਿਆ, ਜਿੰਨਾ ਕੁੱਡ ਰਿਹਾ ਨਾ ਤੁਹਾਡੇ ਜਿਸਮ ਦਾ ਪਾਣੀ ਉਹਨਾਂ ਕੁ ਪੀ ਲਓ, ਉਹਨੂੰ ਪੂਰਾ ਯਾਨੀ ਕਿ ਨਾ ਬਰਾਬਰ ਰੱਖੋ, ਬਰਾਬਰ ਰੱਖੋ। ਜੇ ਸਿਕੰਜੀ ਬੰਦਾ ਇਸਤੇਮਾਲ। ਅੱਛਾ ਲੈ ਆ ਵੀ ਮੈਂ ਦੱਸਣਾ ਸੀਗਾ, ਆ ਲੈਂਦਾ ਜੀ ਅਸੀਂ ਲਾਡੋ ਵਾਸਤੇ ਨਾ ਰੱਸਾ। ਵੀ ਰਾਣਾ ਸਾਹਿਬ ਉਹ ਹੁਣ ਉਹਦੇ ਪੈਰ ਉਹ ਹੁਣ ਹੋ ਰਹੀ ਆ ਵੱਡੀ। ਹਾਂ ਨਹੀਂ ਉਹਦੇ ਗਲ ਨੂੰ ਪੈਣਾ ਚਾਹੀਦਾ, ਹੁਣ ਉਹਦੇ ਗਲ ਨੂੰ ਰੱਸਾ ਪੈਣਾ ਚਾਹੀਦਾ। ਨਹੀਂ ਉਹ ਪੈਣਾ ਚਾਹੀਦਾ, ਗਲ ਨੂੰ ਰੱਸਾ ਪੈ ਜਾਣਾ ਚਾਹੀਦਾ। ਉਹ ਪੈਰ ਤੋਂ ਹੁਣ ਉੱਥੋਂ ਥੋੜੇ ਜਿਹੇ ਗਲ ਨਾਲ ਫਿਰ ਡੰਗਰ ਨਾ ਫ੍ਰੀ ਹੋ ਕੇ ਥੋੜਾ ਜਿਹਾ ਇਹ ਜੀ ਉਹਦੇ ਵਾਸਤੇ ਲਿਆਏ ਆ ਜੀ। ਇਹ ਹੁਣ ਵਾਜਦ ਨੂੰ ਕਹਿੰਦੇ ਆ ਜੀ, ਉਹਨੂੰ ਪਾਉਂਦਾ। ਤੇ ਅਸੀਂ ਜੀ ਚਾਏ ਬਿਸਕਟ ਦਾ ਸਵੇਰ ਨਾਸ਼ਤਾ ਕੀਤਾ ਅਸੀਂ ਆਪ, ਤੇ
ਪਹੁੰਚਾ ਤੁਹਾਡੀ ਵੀਡੀਓ ਤੁਹਾਡੇ ਤੱਕ ਜਦੋਂ ਪਹੁੰਚੂਗੀ ਜਦੋਂ ਤੁਸੀਂ ਖਾਣਾ ਖਾ ਰਹੇ ਹੋਗੇ, ਡਿਨਰ ਹੋਊਗਾ ਰਾਤ ਦਾ। ਨਹੀਂ ਅਕਸਰ ਵੀਡੀਓ ਦੇਖਦੇ ਹੀ ਸਾਡੀ ਲੋਕੀ, ਨਾਸ਼ਤੇ ਤੇ ਦੇਖਦੇ ਆ ਤੇ ਕੁਝ ਖਾਣੇ ਤੇ ਨਾਸ਼ਤੇ ਤੇ ਤਾਂ ਕੱਲ ਸਵੇਰ ਨੂੰ ਪਹੁੰਚੂਗੀ ਨਾ ਜੀ, ਇਹ ਮੈਂ ਸ਼ਾਮੀ ਲਾ ਦੇਣੀ ਆ। ਸਭ ਤੋਂ ਪਹਿਲਾਂ ਤਾਂ ਇਹ ਖਾਣਾ ਖਾਣ ਵਾਲਿਆਂ ਕੋਲ, ਰਾਤ ਦਾ ਖਾਣੇ ਵਾਲਿਆਂ ਕੋਲ ਇਸ ਟਾਈਮ ਵੀ ਦੁਨੀਆ ਦੇ ਕਈ ਹਿੱਸਿਆਂ 'ਚ ਜਿਹੜੇ ਆ ਨਾ ਉਹ ਦਿਨ ਹੈਗਾ। ਖਾਣਾ ਖਾ ਰਹੇ ਨਾਸ਼ਤੇ ਕਰ ਰਹੇ ਵੀ ਰਾਤ ਟਾਈਮ ਵੀ ਦਿਨ ਹੁੰਦਾ। ਹਾਂ ਸਹੀ ਗੱਲ, ਰਾਣਾ ਸਾਹਿਬ ਕਿਸੇ ਕੋ ਨਾਸ਼ਤੇ ਟਾਈਮ ਪਹੁੰਚ ਨਹੀਂ, ਕਿਸੇ ਕੋਲ ਹੁਣ ਆਪਣੇ ਕੋਲ ਉਹ ਖਾਲੀ ਹੁਣ ਸੂਰਜ ਚੜ੍ਹਨਾ ਆਪਣੇ ਕੋਲ 9 ਵਜੇ ਤੱਕ। ਹੁਣ ਇਹਦਾ ਤਰੀਕਾ ਹੁਣ ਗੰਢ ਮਾਰੀ, ਛੋਟਾ ਨਹੀਂ ਮਾਰਨੀ, ਉਹ ਜਿੰਨੇ ਮਰਜ਼ੀ ਖੁੱਲੀ ਕਰ ਲਿਖਾ। ਅੱਛਾ ਹੁਣ ਕੈਨੇਡਾ ਅਮਰੀਕਾ ਵਗੈਰਾ 'ਚ ਜਿਹੜੇ ਜਾਂ ਉਹ ਲਿਆ ਲਾਡੋ ਨੂੰ ਢਿੱਲੀ ਬੁੱਲੀ ਕਰਨੀ ਪੈ ਉਹ ਸ਼ਾਮ ਨੂੰ ਜਿਹੜੀ ਵੀਡੀਓ ਜਦੋਂ ਅਪਲੋਡ ਹੋਣੀ ਹੈ ਤੇ ਉਹਨਾਂ ਨੇ ਸਵੇਰੇ ਉਹਨਾਂ ਦਾ ਉੱਥੇ ਨਾਸ਼ਤਾ ਹੋ ਰਿਹਾ ਹੋਣਾ। ਰਾਣਾ ਸਾਹਿਬ ਲਓ ਜੀ, ਸਾਡੇ ਕੋਲ ਨਾ ਪਰੌਣੇ ਆ ਗਏ। जनाब राणा खान साहब की हाल है? ठीक है जी, ਕੀ ਹਾਲ ਹੈ? अल्हम्दुलिल्लाह दुआएं बिल्कुल, अल्लाह शुक्र दुआएं। अस्सलाम वालेकुम ਜੀ ਜਨਾਬ। ਲਓ ਜੀ, ਸਾਡੇ ਵੀਰ ਜਨਾਬ ਰਾਣਾ ਮਨਜ਼ੂਰ ਰਾਠ ਸਾਹਿਬ, ਇਹਨਾਂ ਨੂੰ ਤੁਸੀਂ ਜਾਣਦੇ, ਪਹਿਲਾਂ ਵੀ ਸਾਡੀ ਵੀਡੀਓ ਦੇ ਵਿੱਚ ਤੁਸੀਂ ਬੜੀ ਵਾਰੀ ਦੇਖਿਆ। ਜ਼ਾਹਦ ਅੰਟਾਲ ਸਾਹਿਬ, ਤੇ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਕੋਲ ਤਸ਼ਰੀਫ ਲੈ ਕੇ ਆਏ ਜਨਾਬ। ਅਸੀਂ ਇਹ ਗੁਜ਼ਰੇ ਸੀ ਉੱਥੇ ਜੀ, ਦੇਖਿਆ ਜੀ ਰਾਣਾ ਖਾਲਿਦ ਸਾਹਿਬ ਬੈਠੇ हैं जी, ਨਾਲ ਰਾਣਾ असलम बखार साहब जी, ਤੇ ਅਸੀਂ ਕਿਹਾ ਕਿਉਂ ਨਾ ਇਹਨਾਂ ਦਰਸ਼ਨ ਆ ਜਾਓ, ਬੈਠੋ ਸੁਬਹ ਬੈਠੋ। ਸੁਬਹ ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਜੀ। ਅੱਛਾ, ਆ ਜਾਓ ਰਾਣਾ ਸਾਹਿਬ ਦੇ ਹਾਂ ਜੀ, ਰਾਣਾ ਸਾਹਿਬ ਦੇ ਦੋਵੇਂ ਰਾਣਾ ਸਾਹਿਬ ਦੇ, ਦੋਵੇਂ ਰਾਣਾ ਸਾਹਿਬਾਨ ਦੇ ਰਾਣਾ। ਆ ਤੁਹਾਡੀ ਪਰਚੀ ਕੋ ਹਿਸਾਬ ਦੀ ਜੀ, ਆ ਚਾਹ ਦਾ ਹਿਸਾਬ ਆ ਜੀ, ਇਹੀ ਕੁਛ ਹੀ ਆ ਜੀ, ਜ਼ਮੀਨ ਹੈ। ਅੱਛਾ, ਹਾਂ ਰੱਸਾ ਕਾਹਦੇ ਵਾਸਤੇ ਆ, ਲਟਕਣ ਤਾਂ ਨਹੀਂ ਲੱਗਾ? ਮੈਂ ਕਹਿੰਦਾ ਵੈਸੇ ਤੰਗ ਆ ਗਿਆ ਤੂੰ। ਇਹ ਜੀ ਉਹ ਲਿਆ ਵੀ ਲਾਡੋ ਨੂੰ, ਜਾਨਵਰ ਲਾਡੋ ਹੈ। ਲਾਡੋ ਲੂਡੋ ਕੋਈ ਨਹੀਂ ਹੋਵੇ, ਅਸੀਂ ਗੱਡੀ ਲੈ ਕੇ ਮੁੜੀਏ ਤਾਂ ਤੂੰ ਨਵਾਂ ਕੰਮ ਕਰੀ ਖੜਾ ਹੋਵੇ, ਤੇਰੀ ਮਿਹਰਬਾਨੀ ਆ। ਬੰਨਣ ਵਾਸਤੇ ਆ ਜੀ, ਜੇ ਕੋਈ ਬੰਦਾ ਐ ਨਾ ਕਰੀ ਬਈ, ਜੇ ਕੋਈ ਮਸਲਾ ਸਾਨੂੰ ਦੱਸ ਬਈ। ਹਾਂ, ਤੇਰੇ ਰੰਗੇ ਅਸੀਂ ਤੈਨੂੰ ਖੋਣਾ ਨਹੀਂ ਚਾਹਦੇ ਬਈ। ਹਾਂ ਹੋਰ ਸੁਣਾ ਰਾਣਾ ਸਾਹਿਬ? ਠੀਕ ਠਾਕ ਬਿਲਕੁਲ। ਸਾਡੀ ਐਨਕ ਬੜੀ ਸੱਚੀ ਆ। ਐਨਕ ਲੱਭੀ ਆ ਜੀ, ਰਸਤੇ ਜਾ ਰਹੇ ਸੀ ਤੇ ਲੱਭ ਗਈ ਜੀ। ਤੇਰੇ ਇਹਦਾ ਰੰਗੇ ਇੰਤਖਾਬ ਬੰਦੇ ਨਹੀਂ ਜਾਂ ਤੂੰ ਕਦੇ ਦੇਖਿਆ ਮੈਂ ਅਲੱਗ ਤੋਂ ਬਗੈਰ ਭਾਵੇਂ ਇਹ ਅੰਜਮ ਸਰੋਏ ਨੂੰ ਪੁੱਛੇ। ਨਹੀਂ, ਅੰਜਮ ਕੀ ਕਹਿੰਦਾ ਹੁੰਦਾ ਇਲੈਕਸ਼ਨ ਦੇ ਵਿੱਚ, ਕਹਿੰਦਾ ਜੀ ਮਾਸਟਰ ਮਨਜ਼ੂਰ ਆਇਆ ਤੇ ਉਹਨੇ ਆ ਕੇ ਅਸੀਂ ਤਕਰੀਰ ਕਰੀਏ, ਸਾਰਿਆਂ ਨੂੰ ਮੁਸਲਮਾਨ ਕਰ ਗਿਆ ਕਹਿੰਦਾ। ਸਬਰ ਕਰੋ, ਸਬਰ ਰੱਖੋ, ਮਜਾਹ ਦੂਰਾ ਆ ਬਈ। ਇਹ ਨਵੀਂ ਸੂਈ ਗਾ? ਹਾਂ ਮਾਸ਼ਾਅੱਲਾ, ਕੀ ਦੇ ਆਈ ਇਹਨੇ? ਆ ਬੱਚੇ ਮਾਸ਼ਾਅੱਲਾ ਦੇਖ ਚੋਰੀ ਆ ਜਾ। ਇਹ ਜੀ ਇਹਦਾ ਨਾਮ ਹੈ ਜੀ ਲਾਡੋ। ਲਾਡੋ ਇਹ ਹੈ ਜੀ ਆਪਣਾ ਸਾਈ ਫਰੀਜ਼ੀਅਨ, ਸਾਈਵਾਲ ਤੇ ਉਹ ਕਰਾਸ ਆ ਫਰੀਜ਼ੀਅਨ ਦਾ। ਫਰੀਜ਼ਨ ਨਸਲ? ਇਹ ਫਰੀਜ਼ਰ ਦੇ ਉੱਤੇ ਉਹ ਸੀ ਆਪਣਾ ਹਾਂ ਮਾਸ਼ਾ ਠੀਕ ਹੈ। ਸਾਈਵਾਲ ਨਾਲੇ ਆ ਬਾਰਿਸ਼ਾਂ ਦਾ ਸਿਲਸਿਲਾ ਹੈ। ਤੇ ਕਿ ਟਾਈਟ ਨਾ ਹੋ ਜਾਵੇ। ਸਹੀ ਆ। ਨਹੀਂ ਲੇਕਿਨ ਖਿੱਚੇਗੀ ਜਦੋਂ ਗੁਣਾ ਹੋ ਜਾਏਗਾ ਫਿਰ। ਅੱਛਾ ਬਸ ਫਿਰ ਠੀਕ। ਹਾਂ, ਇਹ ਖਿਆਲ ਰੱਖਿਆ ਕਿ ਇਹ ਨਾ ਹੋਵੇ ਟਾਈਟ ਨਾ ਹੋਵੇ। ਚਲੋ ਜੀ, ਮਾਸ਼ਾਅੱਲਾ ਮੁਬਾਰਕ ਹੋਵੇ ਤੁਹਾਨੂੰ। ਹਾਂ, ਖੈਰ ਉਮਰ ਬਹੁਤ ਮੁਬਾਰਕ ਹੋਵੇ। ਬਹੁਤ ਮਿਹਰਬਾਨੀ। ਥੈਂਕ ਯੂ ਸਰ। ਇਹ ਕੀਤੀ ਆ ਪਾਣੀ ਤਾਂ ਪਿਲਾਓ, ਵੀਡੀਓ ਨਹੀਂ ਜੁੜ ਗਏ ਆ ਦੱਸ। ਹਾਂ, ਆਂਦੇ ਜੁੜ ਲਿਆ ਇਹ ਹੁਣ ਦੁਪਹਿਰ ਵਾਲੇ ਬਿਸਕੁਟ ਹੀ ਨਾ ਮੁਕਾ ਦੀ ਆਪਾਂ ਇਹਨਾਂ ਦੇ। ਇਹ ਦੁਪਹਿਰ ਨੂੰ ਖਾਣਾ ਖਾਣੇ। ਇਹ ਰਾਣਾ ਸਾਹਿਬ ਤੁਹਾਡੇ ਤੇਲ ਲੱਗੇ ਆ? ਆ ਤੇਲ ਤੇਰੇ ਆ? ਇਹ ਤੂੰ ਕਦੋਂ ਲਾਏ ਸੀਗੇ? ਨਹੀਂ, ਜਿਹੜਾ ਤੂੰ ਮੇਰੇ ਕੋਲ ਬੀ ਲੈ ਕੇ ਆਇਆ ਸੀ ਉਹ ਵਾਲਾ ਬੀ ਹੈ? ਨਹੀਂ, ਇਹ ਤੂੰ ਮੇਰੇ ਕੋਲ ਲੈ ਕੇ ਆਇਆ, ਉਹ ਕਦੋਂ ਕਿੱਥੇ ਲਾਏ ਆ? ਮੈਂ ਤੇਰੇ ਕੋਲ ਜਿਹੜਾ ਬੀ ਲੈ ਕੇ ਆਇਆ ਉਹ ਮੈਂ ਪਰਾਂ ਲਾਇਆ। ਉਹ ਅੱਗੇ ਲਾਏ ਆ, ਮੈਂ ਉਹ ਵੀ ਕਿਹਾ ਸੀ ਨਾ ਬੜੇ ਕੀਤੇ ਹੋਏ ਆ। ਇਹ ਚੇਅਰਮੈਨ ਹੋ ਜਾਂਦਾ ਹੈ, ਤਾਰ ਚੇਅਰਮੈਨ ਵਾਪਸ ਵਾਲੇ। ਅੱਛਾ ਅੱਛਾ। ਇਹ ਆਤਾ ਹੈ ਸਰੋਂ ਤੋਂ ਬਾਅਦ ਵਾਲਾ। ਨਹੀਂ ਮਾਸ਼ਾਅੱਲਾ। ਰਾਣਾ ਸਾਹਿਬ ਤੁਹਾਡਾ ਮੈਂ ਕਿੱਧਰ ਗਿਆ? ਹਾਥੀ ਫੜੀ ਕਿਹੜਾ? ਇਹ ਸਰੋਂ ਤੋਂ ਬਾਅਦ ਵਾਲਾ। ਠੀਕ ਆ ਫਿਰ, ਮੈਂ ਕਹਿੰਦਾ ਵਾਲੀ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਜਨਾਬ। ਮਾਸਟਰ ਸਾਹਿਬ ਤੁਹਾਡੇ ਵੀ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਏ। ਲਓ ਜੀ, ਲਓ ਜੀ, ਇਹ ਸੀਗੀ ਸਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ। ਇੱਕ ਸਾਡਾ ਰੁਟੀਨ ਸੀਗੀ ਸਵੇਰ ਸਵੇਰੇ ਦੀ, ਤੇ ਚਾਹ ਪੀਤੀ ਤੇ ਰਾਣਾ ਸਾਹਿਬ ਨੇ ਨਾਸ਼ਤਾ ਕੀਤਾ ਤੇ ਸਾਡੇ ਵੀਰ ਸਾਡੇ ਕੋਲ ਆਏ। ਇਹਨਾਂ ਦੀ ਬੜੀ ਮਿਹਰਬਾਨੀ। ਇਹਨਾਂ ਨਾਲ ਹੁਣ ਗੱਪ ਲਾਉਂਦੇ ਆ ਜੀ ਬਹਿ ਕੇ,
ਤੇ ਇਹਨਾਂ ਨੂੰ ਚਾਹ ਪਿਲਾਉਂਦੇ ਆ, ਦੁਬਾਰਾ ਬਣਾਉਂਦੇ ਆ ਚਾਹੇ ਇਹਨਾਂ ਨੂੰ ਵੀ ਹੈ। ਉਹ ਕਹਿੰਦੇ ਜੇ ਚਾਹ ਨਾ ਪਿਲਾਈ ਨਾ ਤੇ ਅਸੀਂ ਵੀਡੀਓ ਬਣਾ ਕੇ ਲਾਵਾਂਗੇ ਵੀ ਸਿਆਸੀਵਾਦ। ਅਸੀਂ ਨਹੀਂ ਜੀ, ਚਾਹਾਂ ਜ਼ਰੂਰ ਜੀ ਪਿਲਾਉਂਦੇ ਆ ਵੀਰ ਭਰਾ ਨੂੰ। ਬਾਜੀ ਆਖਰ ਦੇ ਉੱਤੇ ਇਹੀ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰਾਖਾ ਰਾਣਾ ਸਾਹਿਬ, ਰੱਬ ਰਾਖਾ।